ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਅੱਜ ਜੀਓਪੀ ਨੂੰ ਝਟਕਾ ਲੱਗਾ ਆ ਇਸ ਗੱਲ ਤੋਂ ਵੀ ਕੈਲੀਫੋਰਨੀਆ ਦਾ ਇੱਕ ਜਿਹੜਾ ਰਿਪਬਲਿਕਨ ਕਾਂਗਰਸਮੈਨ ਆ ਉਸਨੇ ਰਿਪਬਲਿਕਨ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਆ ਉਸ ਨੂੰ ਛੱਡ ਦਿੱਤਾ ਹੈਗਾ ਆ। ਕੈਵਿਨ ਕਾਇਲੀ ਜਿਹੜੇ ਕੈਲੀਫੋਰਨੀਆ ਤੋਂ ਕਾਂਗਰਸਮੈਨ ਆ ਉਹਨਾਂ ਦੇ ਨਾਲ ਕਹਿੰਦੇ ਵੀ ਜਿਹੜੀ ਜੀਓਪੀ ਦੀ ਰੇਜ਼ਰ ਥਿਨ ਮੈਜੋਰਟੀ ਆ ਉਹ ਹੋਰ ਵੀ ਛੋਟੀ ਕਾਂਗਰਸ ਦੇ ਵਿੱਚ ਹੋ ਗਈ ਹੈਗੀ ਆ। ਸੋ ਕਹਿੰਦੇ ਵੀ ਡਿਚ ਕਰ ਦਿੱਤਾ ਆ ਉਹਨਾਂ ਨੇ ਜੀਓਪੀ ਨੂੰ। ਕਹਿੰਦੇ ਵੀ ਉਹ ਇਮੀਡੀਏਟਲੀ ਆਪਣੇ ਆਪ ਨੂੰ ਇੰਡੀਪੈਂਡੈਂਟ ਦੇ ਤੌਰ ਦੇ ਉੱਤੇ ਰਜਿਸਟਰ ਕਰ ਰਹੇ ਨੇ ਤੇ ਕਹਿੰਦੇ ਵੀ ਉਹ ਲੀਵ ਉਸ ਨੂੰ ਕਰ ਚੁੱਕੇ। ਕਹਿੰਦੇ ਵੀ ਮੈਂ ਕਲਰਕ ਨੂੰ ਆਖਿਆ ਆ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵੀ ਜਿਹੜਾ ਅਫੀਸ਼ੀਅਲ ਰੋਸਟਰ ਹੈਗਾ ਆ ਉਸ ਦੇ ਉੱਤੇ ਇਸ ਚੀਜ਼ ਨੂੰ ਰਿਫਲੈਕਟ ਕੀਤਾ ਜਾਵੇ, ਦਿਖਾਇਆ ਜਾਵੇ ਵੀ ਮੈਂ ਰਿਪਬਲਿਕਨ ਪਾਰਟੀ ਦੇ ਨਾਲ ਨਹੀਂ ਬਲਕਿ ਹੁਣ ਇੱਕ ਇੰਡੀਪੈਂਡੈਂਟ ਦੇ ਤੌਰ ਦੇ ਉੱਤੇ ਉੱਥੇ ਆਪਣੀਆਂ ਸੇਵਾਵਾਂ ਦਊਂਗਾ। ਪਰ ਉਹਨਾਂ ਨੇ ਕਿਹਾ ਵੀ ਮੈਂ ਕੌਕਸ ਅਜੇ ਵੀ ਜੀਓਪੀ ਦੇ ਨਾਲ ਜਿਹੜਾ ਉਹ ਕਰਨ ਜਾ ਰਿਹਾ ਆ। ਸੋ ਉਹਦੇ ਨਾਲ ਜਿਹੜੀ ਹਾਊਸ ਦੀ ਮੈਜੋਰਟੀ ਉੱਦਾਂ ਚੇਂਜ ਨਹੀਂ ਹੋਊਗੀ, ਪਰ ਇਹ ਆ ਵੀ ਕਈ ਮਸਲਿਆਂ ਦੇ ਉੱਤੇ ਇਹ ਵਿਪ ਦੇ ਅੰਡਰ ਨਾ ਆਉਣ ਕਰਕੇ ਕਈ ਚੀਜ਼ਾਂ ਦੇ ਵਿਰੋਧ ਦੇ ਵਿੱਚ ਇਹ ਵੋਟ ਪਾ ਸਕਦੇ ਹੈਗੇ ਆ। ਜੈਰੀਮੈਂਡਰਿੰਗ ਕਹਿੰਦੇ ਵੀ ਪਲੇਗ ਬਣੀ ਪਈ ਆ ਡੈਮੋਕ੍ਰੇਸੀ ਦੇ ਵਿੱਚ ਤੇ ਕਹਿੰਦਾ ਵੀ ਗੈਵਨ ਨਿਊਸਮ ਨੇ ਇਸ ਨੂੰ ਕੈਲੀਫੋਰਨੀਆ ਦੇ ਵਿੱਚ ਲੈ ਕੇ ਆਂਦਾ ਆ ਤੇ ਅਸੀਂ ਫਾਈਟ ਬੈਕ ਕਰਾਂਗੇ ਤੇ ਡੈਮੋਕ੍ਰੇਸੀ ਨੂੰ ਪ੍ਰੋਟੈਕਟ ਜਿਹੜਾ ਉਹ ਕਰਾਂਗੇ। ਤੇ ਕਹਿੰਦਾ ਵੀ ਅੱਜ ਮੈਂ ਫਾਈਲ ਕੀਤਾ ਆ ਰਿਫਲੈਕਟ ਕਰਦੇ ਹੋਏ ਨੋ ਪਾਰਟੀ ਪ੍ਰੈਫਰੈਂਸ ਦੇ ਤੌਰ ਦੇ ਉੱਤੇ। ਸੋ ਜਿਹੜੇ ਕੈਵਿਨ ਕਾਇਲੀ ਆ ਉਹਨਾਂ ਨੇ ਰਿਪਬਲਿਕਨ ਪਾਰਟੀ ਤੋਂ ਬਾਹਰ ਹੁੰਦੇ ਹੋਏ ਆਪਣੇ ਆਪ ਨੂੰ ਜਿਹੜਾ ਆ ਉਹ ਹੁਣ ਇੰਡੀਪੈਂਡੈਂਟ ਦੇ ਤੌਰ ਦੇ ਉੱਤੇ ਰਜਿਸਟਰ ਕਰ ਲਿਆ ਆ। ਸਿਕਸਥ ਜਿਹੜੀ ਕੰਗਰੈਸ਼ਨਲ ਡਿਸਟ੍ਰਿਕਟ ਹੈਗੀ ਆ ਉਸ ਤੋਂ ਇਹ ਰਨ ਕਰ ਰਹੇ ਨੇ ਜੋ ਕਿ ਡੈਮੋਕ੍ਰੇਟਾਂ ਦੇ ਕਾਫੀ ਹੱਕ ਦੇ ਵਿੱਚ ਜਿਹੜੀ ਉਹ ਜਾਂਦੀ ਨਜ਼ਰ ਆਉਂਦੀ ਆ ਜੋ ਮੌਜੂਦਾ ਪੋਲਸ ਨੇ। ਪਹਿਲਾਂ ਵੀ ਕਈ ਵਾਰੀ ਜਿਹੜਾ ਆ ਪਿਛਲੀਆਂ 2 ਟਰਮਾਂ ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਨਾਲੋਂ ਜਿਹੜਾ ਵਿਰੋਧ ਕੀਤਾ ਹੈਗਾ ਹੋਰ ਇਸ਼ੂਜ਼ ਦੇ ਉੱਤੇ ਵੋਟ ਪਾਈ ਜਿਹੜੀ ਰਿਪਬਲਿਕਨਸ ਨਹੀਂ ਪਾਉਣਾ ਚਾਹੁੰਦੇ ਸੀ। ਸੋ ਇਸ ਟਾਈਮ 218 ਰਿਪਬਲਿਕਨ ਕਾਂਗਰਸ ਦੇ ਵਿੱਚ ਤੇ 214 ਡੈਮੋਕ੍ਰੇਟ ਆ। 218 ਇਨਕਲੂਡਿੰਗ ਕਾਇਲੀ ਆ। ਸੋ ਇੱਕ ਜੇ ਇੰਡੀਪੈਂਡੈਂਟ ਹੋ ਗਿਆ ਉਹਨਾਂ ਕੋਲ 217 ਰਹਿ ਗਿਆ। ਸੋ ਕਹਿੰਦੇ ਵੀ ਸਿਰਫ ਇੱਕ ਬੰਦਾ ਹੀ ਜਿਹੜਾ ਡਿਫੈਕਸ਼ਨ ਆ ਉਹ ਅਫੋਰਡ ਕਰ ਸਕਦਾ ਆ ਜੋ ਸਪੀਕਰ ਹੈਗਾ। ਸੋ ਇਹ ਕਾਫੀ ਔਖੀ ਪ੍ਰੋਬਲਮ ਆਊਗੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਜੋ ਰਿਪਬਲਿਕਨਸ ਹੈਗੇ ਉਹਨਾਂ ਨੂੰ।